ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 3 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਲੈ ਕੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਾਲ 408-272-5200। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਦਿਓਲ ਫਰੈਜ਼ਨੋ, ਲਖਵੀਰ ਸਮਰਾਟ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਤੇ। ਜੀ, ਖਬਰਾਂ ਕਰਨ ਤੋਂ ਪਹਿਲਾਂ ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਆ ਤੇ ਉਹਨਾਂ ਦੀ ਸ਼ਹਾਦਤ ਨੂੰ ਕੋਟਨ ਕੋਟਨ ਪ੍ਰਣਾਮ। ਤੇ ਅੱਜ ਦੇ ਦਿਨ ਹੀ ਸੰਨ 1984 ਦੇ ਵਿੱਚ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਜੋ ਉਸ ਟਾਈਮ ਦੀ ਸੀ, ਉਸਨੇ ਦਰਬਾਰ ਸਾਹਿਬ ਦੇ ਉੱਤੇ 36 ਘੰਟੇ ਦਾ ਕਰਫਿਊ ਲਾਤਾ ਸੀ ਵੀ ਕੋਈ ਬਾਹਰ ਨਾ ਆ ਜਾ ਸਕੇ ਅੰਦਰ ਜਾਣ ਦੇ ਉੱਤੇ। ਤੇ ਅਨਫੋਰਚੂਨੇਟ ਪਾਰਟ ਇਹ ਆ ਵੀ ਕਿਸੇ ਵੀ ਪਾਰਟੀ ਨੇ ਕਾਂਗਰਸ ਤੋਂ ਬਿਨਾਂ ਸਿੱਖਾਂ ਦਾ ਸਾਥ ਨਹੀਂ ਲਿਆ। ਸਿੱਖਾਂ ਨੂੰ ਸ਼ਰੇਆਮ ਅੱਤਵਾਦੀ ਕਹਿ ਕੇ ਗਰਦਾਨਿਆ ਗਿਆ, ਕੱਲਾ ਇੰਡੀਆ ਦੇ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ। ਤੇ ਉਹ ਸਿਲਸਿਲਾ ਅੱਜ ਤੱਕ ਜਾਰੀ ਆ। ਆਪਾਂ ਕਿਸਾਨ ਮੋਰਚੇ ਦੇ ਦੌਰਾਨ ਵੀ ਦੇਖਿਆ ਵੀ ਕਿਸ ਤਰ੍ਹਾਂ ਖਾਲਿਸਤਾਨੀ, ਅੱਤਵਾਦੀ ਇੱਦਾਂ ਦਾ ਉੱਥੇ ਮੀਡੀਆ ਵੱਲੋਂ, ਪੋਲੀਟੀਸ਼ੀਅਨ ਵੱਲੋਂ ਕਿਹਾ ਗਿਆ ਆ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਜੋ ਸਿੱਖਾਂ ਦੇ ਨਾਲ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਆ, ਧੱਕਾ ਹੋਇਆ ਪੂਰੀ ਦੁਨੀਆ ਦੇ ਵਿੱਚ, ਜਿੱਥੇ ਜਿੱਥੇ ਵੀ ਇੱਕ ਵੀ ਸਿੱਖ ਵੱਸਦਾ ਆ, ਉਹ ਆਪਣੇ ਨਾਲ ਦੇ ਗੁਆਂਢੀ ਵਸ਼ਿੰਦੇ ਜਿਹੜੇ ਹੈਗੇ ਆ ਉਸ ਮੁਲਕ ਦੇ, ਕਿਸੇ ਵੀ ਮੂਲ ਦੇ ਆ, ਉਹਨਾਂ ਨੂੰ ਆਪਣੇ ਉੱਤੇ ਹੋਏ ਜ਼ੁਲਮ ਦੇ ਬਾਰੇ ਜ਼ਰੂਰ ਦੱਸਿਆ ਜਾਵੇ। ਜੀ ਜੀ, ਬਿਲਕੁਲ। ਤੇ ਜਿਹੜਾ ਆ, ਇਸ ਤੋਂ ਪਹਿਲਾਂ ਆਪਾਂ ਅੱਗੇ ਵਧੀਏ। ਹਰਜੋਤ ਸਿੰਘ ਜੀ, ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਆ ਪੰਜਾਬ ਦੇ ਸੰਦਰਭ ਦੇ ਵਿੱਚ ਹੀ ਆ। ਹੁਣੇ ਜਸਵੀਰ ਸਿੰਘ ਮੁਕਤਸਰ ਉਹਨਾਂ ਨੇ ਟਵਿੱਟਰ ਤੇ ਕੀਤਾ ਆ, ਬਾਦਲ ਦਲ ਤੇ ਮਾਨ ਦਲ ਦੇ ਸਾਂਝੇ ਉਮੀਦਵਾਰ ਹੋਣਗੇ ਸਿਮਰਨਜੀਤ ਸਿੰਘ ਮਾਨ। ਇਹ ਪਹਿਲੀ ਵਾਰੀ ਕਹਿੰਦੇ ਆ ਵੀ ਇਹ ਸਮਝੌਤਾ ਹੋਇਆ ਆ ਵੀ ਅਕਾਲੀ ਦਲ ਬਾਦਲ, ਅਕਾਲੀ ਦਲ ਅੰਮ੍ਰਿਤਸਰ ਮਾਨ, ਇਹ ਪਹਿਲੀ ਵਾਰ ਇਹ ਸਮਝੌਤਾ ਹੋਇਆ ਵੀ ਇਹਨਾਂ ਦੇ ਸਾਂਝੇ ਉਮੀਦਵਾਰ ਬਣਨ ਜਾ ਰਹੇ ਨੇ ਸਿਮਰਨਜੀਤ ਸਿੰਘ ਮਾਨ। ਤਸਵੀਰ ਜਿਹੜੀ ਉਹ ਸਾਹਮਣੇ ਆਈ ਹੈ, ਸਿਮਰਨਜੀਤ ਸਿੰਘ ਮਾਨ ਜਿਹੜੇ SGPC ਦੇ ਜਿਹੜੇ ਮੁਖੀ ਨੇ ਧਾਮੀ ਸਾਹਿਬ ਤੇ ਸੁਖਬੀਰ ਬਾਦਲ, ਇਹ ਇਕੱਠੇ ਨੇ। ਨਾਲ ਮਾਨ ਹੋਣਾ ਦਾ ਜਿਹੜਾ ਲੜਕਾ ਮੁੰਡਾ ਹੈ, ਉਹ ਵੀ ਉਹਨਾਂ ਦੇ ਨਾਲ ਉੱਥੇ ਇਕੱਠਾ ਹੈ। ਸੋ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਬਾਦਲ ਦਲ ਤੇ ਅਕਾਲੀ ਦਲ ਬਾਦਲ ਦਲ ਤੇ ਅਕਾਲੀ ਦਲ ਮਾਨ ਦਲ ਦੇ ਜਿਹੜੇ ਸਾਂਝੇ ਉਮੀਦਵਾਰ ਜਿਹੜੇ ਉਹ ਹੋਣਗੇ। ਸੋ ਇਸ ਦੇ ਨਾਲ ਵੀ ਹੁਣ ਕਈ ਤਰੀਕੇ ਦੀਆਂ ਨਵੀਆਂ ਚਰਚਾਵਾਂ ਜਿਹੜੀਆਂ ਆ ਉਹ ਛਿੜਨਗੀਆਂ। ਸੋ ਇਹ ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਹੈ। ਪਰ ਇਹ ਜਿਹੜਾ ਨਵਾਂ ਸਮਝੌਤਾ ਇਸ ਟਾਈਮ ਹੁਣੇ ਹੋਇਆ, ਕੁਛ ਮਿੰਟ ਪਹਿਲਾਂ ਦੀ ਹੀ ਜਿਹੜੀ ਇਹ ਖਬਰ ਆ ਉਹ ਇਸ ਟਾਈਮ ਆ ਰਹੀ ਹੈਗੀ ਆ। ਸੋ ਇਹ ਇੱਕ ਲੇਟੈਸਟ ਬ੍ਰੇਕਿੰਗ ਨਿਊਜ਼ ਆ, ਉਸ ਦੇ ਵਜੋਂ ਜਿਹੜਾ ਉਹ ਆਪਾਂ ਇਸ ਨੂੰ ਦੇਖ ਰਹੇ ਹੈਗੇ ਆ। ਹੋਰ ਜਾਣਕਾਰੀਆਂ ਅਜੇ ਇਸ ਦੇ ਵਿੱਚ ਅੱਗੇ ਆਉਣਗੀਆਂ। ਜੀ, ਅਗਲੀ ਖਬਰ ਟੈਕਸਸ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਕੈਦੀ ਜੇਲ੍ਹ ਦੇ ਵਿੱਚੋਂ ਭੱਜ ਗਿਆ, ਗੁੰਜ਼ਾਲੋ ਲੋਪੇਜ਼ ਨਾਮ ਦਾ। ਤੇ ਇਸ ਨੇ 5 ਜਣਿਆਂ ਦੀ ਫੈਮਿਲੀ ਨੂੰ ਮਾਰਿਆ ਸੀਗਾ ਲੀਓਨ ਕਾਉਂਟੀ ਦੇ ਵਿੱਚ। ਤੇ ਜਦੋਂ ਇਸ ਨੂੰ ਇੱਕ ਬੱਸ ਦੇ ਵਿੱਚ ਜੇਲ੍ਹ ਵਿੱਚੋਂ ਲਿਜਾ ਰਹੇ ਸੀ ਤਾਂ ਇਹ ਉੱਥੋਂ ਭੱਜਿਆ ਤੇ ਬਾਅਦ ਦੇ ਵਿੱਚ ਪੁਲਿਸ ਵਾਲਿਆਂ ਨਾਲ ਝੜਪ ਹੋਈ ਤੇ ਪੁਲਿਸ ਵਾਲਿਆਂ ਨੇ ਇਸ ਨੂੰ ਗੋਲੀ ਦੇ ਨਾਲ ਮਾਰ ਦਿੱਤਾ। ਜੀ ਜੀ। ਅੱਜ US ਦੇ ਜਿਹੜੇ ਅਨਇੰਪਲੋਇਮੈਂਟ ਦੇ ਨੰਬਰ ਜਿਹੜੇ ਆ ਉਹ ਆਏ ਨੇ। ਉਸ ਦੇ ਮੁਤਾਬਕ ਅਨਇੰਪਲੋਇਮੈਂਟ ਦੀ ਦਰ ਅਜੇ ਵੀ 3.6% ਦੇ ਉੱਤੇ
ਟਿਕੀ ਹੋਈ ਹੈਗੀ ਆ। ਸੋ ਉਧਰ 3 ਲੱਖ ਤੋਂ ਵੱਧ ਕਹਿੰਦੇ 3,90,000 ਨਵੀਆਂ ਜੌਬਸ ਮਈ ਮਹੀਨੇ ਦੇ ਵਿੱਚ ਐਡ ਕੀਤੀਆਂ ਗਈਆਂ, ਨਾਨ ਫਾਰਮਿੰਗ ਜੌਬਸ ਇਹਨਾਂ ਨੂੰ ਆਖਿਆ ਜਾਂਦਾ ਆ। ਲੇਬਰ ਡਿਪਾਰਟਮੈਂਟ ਦੇ ਆંકੜਿਆਂ ਨੇ ਜਿਹੜਾ ਉਹ ਦੱਸਿਆ ਆ। ਸੋ ਕਹਿੰਦੇ ਵੀ ਇਸ ਸਾਲ ਦੇ ਵਿੱਚ ਸਭ ਤੋਂ ਹੌਲੇ ਦਰਜੇ ਦਾ ਵਾਧਾ ਇਹ ਦੇਖਿਆ ਗਿਆ ਆ। ਸੋ ਅਨਇੰਪਲੋਇਮੈਂਟ ਅਨਚੇਂਜਡ ਹੈਗੀ ਆ 3.6% ਦੇ ਉੱਤੇ। ਉੱਦਾਂ ਜੇ ਦੇਖਿਆ ਜਾਵੇ ਤਾਂ ਕੋਵਿਡ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜਿਹੜੀ ਆ ਉਹ ਮੁੜ ਕੇ ਥੋੜ੍ਹੀ ਜਿਹੀ ਥੱਲੇ ਨੂੰ ਆਈ ਹੋਈ। ਇੱਕ ਟਾਈਮ ਦੇ ਉੱਤੇ 10% ਤੋਂ ਉੱਤੇ ਵੀ ਪਾਰ ਕਰ ਗਈ ਸੀਗੀ। ਸੋ ਕਹਿੰਦੇ ਵੀ ਕਿਤੇ ਨਾ ਕਿਤੇ ਹਵਾ ਨਿਕਲ ਰਹੀ ਆ। ਨਵੇਂ ਜੌਬ ਕ੍ਰੀਏਸ਼ਨ ਦੀ ਜਿਹੜੀ ਇੱਕ ਸਟੀਮ ਚੱਲ ਰਹੀ ਸੀ ਉਹ ਹੌਲੀ ਹੌਲੀ ਖਤਮ ਹੋ ਰਹੀ ਆ। ਜਿਹੜਾ ਜ਼ੋਰ ਆ ਉਸ ਦਾ ਅੱਗੇ ਘਟ ਰਿਹਾ ਹੈਗਾ ਆ। ਫੈਡਰਲ ਰਿਜ਼ਰਵ ਤੇ ਬਾਈਡਨ ਪ੍ਰਸ਼ਾਸਨ ਲੇਬਰ ਮਾਰਕੀਟ ਨੂੰ ਸਟਰੋਂਗ ਹੈਲਦੀ ਜਿਹੜਾ ਉਹ ਦੇਖਣਾ ਚਾਹੁੰਦੇ ਆ, ਪਰ ਇਨਫਲੇਸ਼ਨ, ਫਿਊਲ ਦੀਆਂ ਪ੍ਰਾਈਸਿਸ, ਬਾਕੀ ਸਾਰੀਆਂ ਕੀਮਤਾਂ ਦੇ ਵਧਣ ਦੇ ਨਾਲ ਬਹੁਤ ਸਾਰੇ ਜਿਹੜੇ ਨਵੀਆਂ ਹਿਸਾਬ ਦੇ ਨਾਲ ਬੰਦਸ਼ਾਂ ਕਹਿ ਲਓ, ਰੋਕਾਂ ਲੈ ਲਓ, ਇੰਪਲਾਇਰ ਆਪਣੇ ਪੱਧਰ ਦੇ ਉੱਤੇ ਲੈ ਰਿਹਾ। ਅੱਜ ਦੀ ਖਬਰ ਆ ਟੈਸਲਾ ਨੇ ਕਿਹਾ ਆ ਵੀ ਉਹ ਹਾਇਰਿੰਗ ਫਰੀਜ਼ ਕਰ ਰਿਹਾ। ਸੋ ਨਵਾਂ ਉਹਨਾਂ ਨੇ ਕੋਈ ਵੀ ਕਹਿੰਦੇ ਹਾਇਰ ਨਹੀਂ ਕਰਨਾ ਤੇ 10% ਲੋਕਾਂ ਨੂੰ ਪਿੰਕ ਸਲਿੱਪ ਜਿਹੜੀ ਦੇਣ ਦੀ ਗੱਲ ਆਖੀ ਆ। ਸੋ ਈਲਨ ਮਸਕ ਨੇ ਅੱਜ ਇਹ ਨਵਾਂ ਬਿਆਨ ਦਿੱਤਾ ਹੈ। ਟੈਸਲਾ ਦੇ ਵਿੱਚੋਂ 10% ਲੋਕਾਂ ਦੀ ਕਟੌਤੀ ਜਿਹੜੀ ਹੋਊਗੀ ਤੇ ਨਵੇਂ ਬੰਦਿਆਂ ਦੀ ਹਾਇਰਿੰਗ ਜਿਹੜੀ ਆ ਉਹ ਰੋਕਣ ਜਾ ਰਹੇ ਆ। ਵਾਲ ਸਟਰੀਟ ਜਰਨਲ ਦੇ ਵਿੱਚ op-ed ਆਰਟੀਕਲ ਛਾਪਿਆ ਸੀ ਕੁਝ ਦਿਨ ਪਹਿਲਾਂ ਪ੍ਰੈਜ਼ੀਡੈਂਟ ਬਾਈਡਨ ਨੇ ਇਕੋਨਮੀ ਨੂੰ ਲੈ ਕੇ। ਉਹਨਾਂ ਨੇ ਇਸ ਦੇ ਵਿੱਚ ਇਹ ਕਿਹਾ ਸੀਗਾ ਵੀ ਅਸੀਂ ਜਿਹੜੀ ਜੌਬ ਕ੍ਰੀਏਸ਼ਨ ਦੇ ਵਿੱਚ ਜਿਹੜੀ ਕਟੌਤੀ ਖੁਦ ਦੇਖਾਂਗੇ ਵੀ 5 ਲੱਖ ਤੋਂ ਜਿਹੜੀ ਆ ਉਹ 1.5 ਲੱਖ ਦੇ ਵਿੱਚ ਜਿਹੜੀ ਉਹ ਰਹੇਗੀ। ਸੋ ਕਹਿੰਦੇ ਵੀ ਇਹ ਨੈਕਸਟ ਫੇਜ਼ ਹੋਊਗਾ ਰਿਕਵਰੀ ਦਾ, ਪਰ ਹਾਲ ਦੀ ਘੜੀ ਜੌਬ ਕ੍ਰੀਏਸ਼ਨ ਜਿਹੜੀ ਇੱਕ ਹਿਸਾਬ ਦੇ ਨਾਲ ਫੇਰ ਥੋੜੀ ਘਟੀ ਹੈਗੀ ਆ। ਪਹਿਲਾਂ ਦੇ ਪੱਧਰ ਦੇ ਉੱਤੇ ਜਿੱਦਾਂ ਸਾਲ ਦੇ ਸ਼ੁਰੂਆਤ 'ਚ ਜਾਂ ਪਿਛਲੇ ਸਾਲ ਦੇ ਕੁਝ ਮਹੀਨਿਆਂ ਦੇ ਵਿੱਚ ਜਿੱਦਾਂ ਤੇਜ਼ੀ ਦੇ ਨਾਲ ਵਧੀਆਂ ਸੀਗੀਆਂ, ਉਸ ਰਫਤਾਰ ਦੇ ਨਾਲ ਹੁਣ ਜੌਬ ਗਰੋਥ ਨਹੀਂ ਆ। ਸੋ ਹਾਇਰਿੰਗ ਫਰੀਜ਼ ਤੇ ਪਿੰਕ ਸਲਿੱਪਸ, ਲੇ ਆਫਸ ਜਿਹੜੇ ਆ ਉਹ ਇਸ ਨੰਬਰ ਦੇ ਉੱਤੇ ਅਸਰ ਦਿਖਾ ਰਹੇ ਨੇ। ਜੀ, ਸੋ ਬਿਲਕੁਲ ਲੋਕਾਂ ਦੇ ਕੋਲ ਜਿਹੜਾ ਸੇਵਿੰਗਸ ਆ ਉਹ ਧੜਾ ਧੜ ਖਤਮ ਹੋ ਰਹੀ ਆ। ਇਨਫਲੇਸ਼ਨ ਬਹੁਤ ਜ਼ਿਆਦਾ ਵਧੀ ਹੋਆ ਤੇ ਫੈਡ ਲੱਗਦਾ ਵੀ ਇੰਟਰਸਟ ਰੇਟ ਕਾਫੀ ਜ਼ਿਆਦਾ ਵਧਾਊਗਾ। ਸੋ ਇਹ ਵੀ ਹੁਣ ਜਿਹੜੀਆਂ ਵੱਡੀਆਂ ਟੈਕ ਕੰਪਨੀਆਂ ਐਕਸਪੋਜ਼ ਹੋ ਰਹੀਆਂ, ਜਿਨ੍ਹਾਂ ਦਾ ਕੋਈ ਵੀ ਪ੍ਰੋਫਿਟ ਨਹੀਂ ਹੋ ਰਿਹਾ ਸੀ, ਸਿਰਫ ਫੰਡਿੰਗ ਕਰਕੇ ਧੜਾ ਧੜ ਉਹ ਹਾਇਰ ਕਰ ਰਹੇ ਸੀ ਤੇ ਫਿਊਚਰ ਦੇ ਵਿੱਚ ਪ੍ਰੋਫਿਟੇਬਲ ਹੋਣਗੀਆਂ, ਉਹ ਵੀ ਬਹੁਤ ਜ਼ਿਆਦਾ ਐਕਸਪੋਜ਼ ਹੋਈਆਂ। ਸੋ ਇਕਨੋਮੀ ਦੇ ਉੱਤੇ ਬਹੁਤ ਬੁਰਾ ਅਸਰ ਪੈਣ ਵਾਲਾ ਆ। ਅਗਲੀ ਖਬਰ ਇੱਕ ਬ੍ਰੇਕਿੰਗ ਨਿਊਜ਼ ਏਮਸ ਆਇਵਾ ਤੋਂ ਆ ਰਹੀ ਆ। ਅਮਰੀਕਾ ਦੇ ਵਿੱਚ ਮਾਸ ਸ਼ੂਟਿੰਗ ਬੰਦ ਹੋਣ ਦਾ ਕੋਈ ਵੀ ਜਿਹੜਾ ਸਾਹ ਨਹੀਂ ਲੈ ਰਿਹਾ। ਇਹ ਸਟੋਰੀ ਕਾਉਂਟੀ ਸ਼ੈਰਿਫ ਏਮਸ ਆਇਵਾ ਤੋਂ ਖਬਰ ਆ ਰਹੀ ਆ ਵੀ ਇੱਕ ਚਰਚ ਦੇ ਬਾਹਰ ਸ਼ੂਟਿੰਗ ਹੋਈ, ਜਿਹਦੇ ਵਿੱਚ 3 ਜਣਿਆਂ ਦੀ ਮੌਤ ਹੋ ਗਈ ਹੈਗੀ ਆ। 22 ਸਾਲਾਂ ਦੀ ਈਡਨ ਮੋਰੀਆ ਮੌਂਟੇਗ, 21 ਸਾਲਾਂ ਦੀ ਬੀਬੀਅਨ ਰੈਨੀ ਫਲੋਰਸ ਤੇ ਇੱਕ ਜਣਾ ਹੋਰ। ਕਹਿੰਦੇ ਲੱਕਲੀ ਜਿਹੜਾ ਸ਼ੂਟਰ ਸੀ ਉਸ ਦੇ ਉੱਤੇ ਕੰਟਰੋਲ ਕਰ ਲਿਆ ਗਿਆ, ਨਹੀਂ ਤਾਂ 80 ਜਾਣੇ ਜਿਹੜੇ ਆ ਉੱਥੇ ਚਰਚ ਦੇ ਵਿੱਚ ਕਲਾਸਾਂ ਲੈ ਰਹੇ ਸੀ। ਕਿਉਂਕਿ ਸਮਰ ਸ਼ੁਰੂ ਆ, ਬਹੁਤ ਸਾਰੀਆਂ ਧਾਰਮਿਕ ਕਲਾਸਿਸ ਚਰਚ ਦੇ ਵਿੱਚ ਸ਼ੁਰੂ ਹੋਈਆਂ ਸੀ ਤੇ ਅੱਜ ਉੱਥੇ ਪਹਿਲਾ ਹੀ ਦਿਨ ਸੀਗਾ। ਜੀ ਜੀ ਬਿਲਕੁਲ। ਸੋ ਇਹ ਮਾੜੀਆਂ ਜਿਹੜੀਆਂ ਗੱਲਾਂ ਆ ਇਹ ਲਗਾਤਾਰ ਜਿਹੜੀਆਂ ਉਹ ਹੋ ਰਹੀਆਂ ਨੇ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਵਧੀਏ, ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੇ ਨਜ਼ਦੀਕੀ ਤੇ ਉਹਨਾਂ ਦੀ ਮਦਦ ਕਰਨ ਵਾਲੇ ਪ੍ਰਸ਼ਾਸਨ ਦੇ ਵਿੱਚ ਪੀਟਰ ਨਵਾਰੋ, ਉਹਨਾਂ ਨੂੰ ਇੰਡਾਈਟ ਕੀਤਾ ਗਿਆ ਹੈ ਗ੍ਰੈਂਡ ਜੂਰੀ ਦੇ ਦੁਆਰਾ ਕੰਟੈਂਪਟ ਆਫ ਕਾਂਗਰਸ ਦੇ ਲਈ। ਕਾਂਗਰਸ ਦੇ ਹੁਕਮਾਂ ਦੀ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਪਾਲਣਾ ਨਹੀਂ ਕੀਤੀ। ਉਹਨਾਂ ਨੂੰ ਸੱਦਿਆ ਗਿਆ ਸੀਗਾ 6 ਜਨਵਰੀ ਵਾਲੀ ਜਿਹੜੀ ਸਿਲੈਕਟ ਕਮੇਟੀ ਆ ਉਸ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਾਉਣ ਦੇ ਲਈ, ਸਵਾਲਾਂ ਦੇ ਜਵਾਬ ਦੇਣ ਦੇ ਲਈ। ਉੱਥੇ ਉਹਨਾਂ ਨੇ ਜਾਣ ਤੋਂ ਨਾਂਹ ਕਰ ਦਿੱਤੀ, ਜਿਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਕੰਟੈਂਪਟ ਆਫ ਕਾਂਗਰਸ ਦੇ ਜਿਹੜੇ 2 ਚਾਰਜਿਸ ਦੇ ਵਿੱਚ ਇੰਡਾਈਟ ਕਰ ਦਿੱਤਾ ਗਿਆ ਹੈ ਇੱਕ ਗ੍ਰੈਂਡ ਜਿਊਰੀ ਦੇ ਦੁਆਰਾ। ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਦੇ ਇੱਕ ਹੋਰ ਐਡਵਾਈਜ਼ਰ ਸਟੀਵ ਬੈਨਨ, ਜਿਹੜੇ ਬ੍ਰਾਈਟਬਾਰਟ ਜਿਹੜੀ ਨਿਊਜ਼ ਆ ਉਸ ਨੂੰ ਵੀ ਉਹ ਸੰਚਾਲਕ ਨੇ, ਉਸ ਨੂੰ ਉਹ ਚਲਾਉਂਦੇ ਰਹੇ ਆ, ਉਹਨਾਂ ਨੂੰ ਵੀ ਕੰਟੈਂਪਟ ਆਫ ਕਾਂਗਰਸ ਦੇ ਵਿੱਚ ਨਾਮਜ਼ਦ ਜਿਹੜਾ ਉਹ ਕੀਤਾ ਗਿਆ ਸੀਗਾ। 72 ਸਾਲਾ ਨਵਾਰੋ ਰਾਸ਼ਟਰਪਤੀ ਟਰੰਪ ਦੇ ਲਈ ਇਕਨੋਮਿਕ ਐਡਵਾਈਜ਼ਿੰਗ ਦਾ ਕੰਮ ਜਿਹੜਾ ਉਹ ਕਰਦੇ ਹੁੰਦੇ ਸੀਗੇ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਸਿਲੈਕਟ ਕਮੇਟੀ ਦੇ ਕਹਿ ਸਕਦੇ ਹਾਂ ਵੀ ਦਿਨ ਹੁਣ ਇਵੈਂਚੁਅਲੀ ਥੋੜੇ ਰਹਿ ਰਹੇ ਆ, ਕਿਉਂਕਿ ਰੀਜ਼ਨ ਇਹ ਆ ਵੀ ਨਵੰਬਰ ਦੇ ਵਿੱਚ ਇਲੈਕਸ਼ਨਾਂ ਆ
ਤੇ ਇਹਨਾਂ ਸਾਰੇ ਹੀ ਜਿਹੜੇ ਵੀ ਇਸ ਟਾਈਮ ਕਾਂਗਰਸਮੈਨ ਕਾਂਗਰਸਵੂਮਨ ਹੈਗੀਆਂ ਆ, ਹੋ ਸਕਦਾ ਵੀ ਕਈ ਰੀਇਲੈਕਟ ਵੀ ਹੋ ਜਾਣ, ਕਈ ਜਿਹੜੇ ਉਹ ਰਹਿ ਵੀ ਜਾਣ, ਤੇ ਕਿਹਦੀ ਜਿਹੜੀ ਸੱਤਾ ਹੋਊਗੀ, ਕੌਣ ਮੈਜੋਰਟੀ ਚ ਆਊਗਾ, ਇਸ ਦੇ ਵੱਲ ਨੂੰ ਜਿਹੜਾ ਡਿਫਰੈਂਟ ਇਸ਼ਾਰਾ ਜਿਹੜਾ ਉਹ ਦਿਖ ਰਿਹਾ। ਸੋ ਦੇਖੋ ਅੱਗੇ ਕੀ ਹੁੰਦਾ ਆ। ਪਰ ਜਿਹੜੀ 6 ਜਨਵਰੀ ਦੀ ਸਿਲੈਕਟ ਕਮੇਟੀ ਆ, ਇਹਨਾਂ ਨੇ ਹੁਣ ਪ੍ਰਾਈਮ ਟਾਈਮ ਦੇ ਵਿੱਚ ਵੱਖ-ਵੱਖ ਜਿਹੜੇ ਹੁੰਦੇ ਨੇ ਗਵਾਹ ਆ, ਉਹਨਾਂ ਨੂੰ ਬੁਲਾ ਕੇ ਸਵਾਲ ਜਵਾਬ ਕਰਨੇ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤਿਆਰ ਹੋ ਜਾਓ, ਇੱਕ ਨਵੀਂ ਜਿਹੜੀ ਆਪਾਂ ਨੂੰ ਗੱਲਾਂ ਤੇ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਉਛਾਲ ਕੇ ਸਾਹਮਣੇ ਜਿਹੜੀਆਂ ਉਹ ਪੇਸ਼ ਕੀਤੀਆਂ ਜਾਣਗੀਆਂ। ਨੈਸ਼ਨਲ ਹਰੀਕੇਨ ਸੈਂਟਰ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈਗੀ ਆ ਵੀ ਟ੍ਰੋਪੀਕਲ ਸਟਾਰਮ 1 ਇਹ ਫਲੋਰੀਡਾ ਨੂੰ ਜੈਕਸਨਵਿਲ ਹਿੱਟ ਕਰ ਸਕਦਾ ਹੈਗਾ। ਸੋ ਆਲਰੇਡੀ ਹਰੀਕੇਨ ਦਾ ਸੀਜ਼ਨ ਸ਼ੁਰੂ ਹੋ ਗਿਆ ਹੈਗਾ। ਸੋ 2022 ਦਾ ਪਹਿਲਾ ਜਿਹੜਾ ਹਰੀਕੇਨ ਆ ਰਿਹਾ ਉਹ ਫਲੋਰੀਡਾ ਨੂੰ ਹਿੱਟ ਕਰਨ ਜਾ ਰਿਹਾ ਹੈਗਾ। ਯੂਐਸ ਡਿਫੈਂਸ ਸੈਕਟਰੀ ਲਾਇਡ ਆਸਟਿਨ ਆਪਣੇ ਚੀਨੀ ਕਾਊਂਟਰਪਾਰਟ ਯਾਨੀ ਕਿ ਉਸੇ ਅਹੁਦੇ ਵਾਲੇ ਚੀਨ ਦੇ ਵਿੱਚ ਜਿਹੜੇ ਹੈਗੇ ਨੇ, ਉਹਨਾਂ ਨੂੰ ਸਿੰਗਾਪੁਰ ਦੇ ਵਿੱਚ ਮਿਲਣ ਜਾ ਰਹੇ ਆ। ਇਸ ਦੀ ਪੁਸ਼ਟੀ ਹੋਈ ਆ, ਜੇ ਤਰੀਕ ਤੇ ਸਮਾਂ ਜਿਹੜਾ ਆ ਉਹ ਤੈਅ ਨਹੀਂ ਕੀਤਾ ਗਿਆ। ਉੱਦਾਂ ਦੱਸ ਜਾਈਏ 11 ਜੂਨ ਨੂੰ ਸ਼ੈਂਗਰੀਲਾ ਡਾਇਲੋਗ ਦੇ ਲਈ ਲਾਇਡ ਆਸਟਿਨ ਆ ਉਹ ਸਿੰਗਾਪੁਰ ਦੇ ਵਿੱਚ ਹੋਣਗੇ। ਚਾਈਨੀਜ਼ ਮਿਨਿਸਟਰ ਆਫ ਨੈਸ਼ਨਲ ਡਿਫੈਂਸ ਜਨਰਲ ਵੇ ਫੈਂਗ ਹੀ ਉੱਥੇ ਵੀ ਹੋਣਗੇ ਤੇ ਉਹਨਾਂ ਦੇ ਨਾਲ ਮੁਲਾਕਾਤ ਹੋਊਗੀ। ਜਦੋਂ ਤੋਂ ਕਹਿ ਲਓ ਵੀ ਇਹਨਾਂ ਦੇ ਸੰਬੰਧਾਂ ਦੇ ਵਿੱਚ, ਅਮਰੀਕਾ ਤੇ ਚੀਨ ਦੇ ਸੰਬੰਧਾਂ ਦੇ ਵਿੱਚ ਖਟਾਸ ਜੀ ਹੋਈ, ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਹ ਪਹਿਲੀ ਵੱਡੇ ਪੱਧਰ ਦੀ ਜਿਹੜੀ ਮੀਟਿੰਗ ਆ ਡਿਫੈਂਸ ਦੇ ਮੇਨ ਬੰਦਿਆਂ ਦੀ ਉਹ ਹੋਣ ਜਾ ਰਹੀ ਆ। ਇੰਡੋ ਪੈਸੀਫਿਕ ਟ੍ਰਿਪ ਦੇ ਉੱਤੇ ਯੂਐਸ ਡਿਫੈਂਸ ਸੈਕਟਰੀ ਜਿਹੜੇ ਉਹ ਜਾ ਰਹੇ ਨੇ, ਉਸੇ ਦੌਰਾਨ ਚੀਨ ਦੇ ਆਪਣੇ ਕਾਊਂਟਰਪਾਰਟ ਨੈਸ਼ਨਲ ਡਿਫੈਂਸ ਜਨਰਲ ਨੂੰ ਜਿਹੜਾ ਉੱਥੇ ਉਹ ਮੁਲਾਕਾਤ ਕਰਨਗੇ। ਪੈਂਟਾਗਨ ਨੇ ਕੁਝ ਕੁ ਜਾਣਕਾਰੀਆਂ ਦਿੱਤੀਆਂ, ਕਹਿੰਦੇ ਵੀ ਉਹਨਾਂ ਦੇ ਨਾਲ ਕਨਵਰਸੇਸ਼ਨ ਹੋਈ ਸੀ ਇਸ ਮੁਲਾਕਾਤ ਨੂੰ ਸਿਰੇ ਚੜਾਉਣ ਦੇ ਲਈ। ਉਹ ਚੰਗੀ ਕਨਵਰਸੇਸ਼ਨ ਜਿਹੜੀ ਉਹ ਹੋਈ ਆ। ਕਹਿੰਦੇ ਵੀ ਕਈ ਤਰੀਕੇ ਦੇ ਜਿਹੜੇ ਇਸ਼ੂਜ਼ ਆ, ਮੁੱਦੇ ਆ, ਉਹਨਾਂ ਦੇ ਉੱਤੇ ਡਿਸਕਸ਼ਨ ਜਿਹੜੀ ਉਹ ਹੋਵੇਗੀ ਤੇ ਇਹਨਾਂ ਨੇ ਆਪਸ 'ਚ ਵੀ ਜਿਹੜੀ ਉਹ ਕੀਤੀ ਆ। ਕਹਿੰਦੇ ਵੀ ਮੇਨ ਜਿਹੜਾ ਮੁੱਦਾ ਇੰਡੋ ਪੈਸੀਫਿਕ ਸਿਕਿਉਰਿਟੀ ਇਸ਼ੂਜ਼ ਆ, ਉਸ ਨੂੰ ਵੀ ਜਿਹੜਾ ਆ ਇਸ ਗੱਲਬਾਤ ਦੇ ਵਿੱਚ ਲਿਆਂਦਾ ਜਾਵੇਗਾ। ਸੋ ਆਪਾਂ ਦੇਖਦੇ ਹੀ ਆ, ਸਾਡੇ ਜਿਹੜੇ ਇਹ ਡਿਫੈਂਸ ਸੈਕਟਰੀ ਆਸਟਿਨ ਆ, ਉਹਨਾਂ ਨੇ ਬਾਰ-ਬਾਰ ਚਾਈਨਾ ਦੀ ਜਿਹੜਾ ਚੈਲੰਜ ਆ ਉਸ ਨੂੰ ਗਰਦਾਨਿਆ ਵੀ ਚਾਈਨਾ ਇੱਕ ਵੱਡੇ ਪੱਧਰ ਦਾ ਚੈਲੰਜ ਉੱਭਰ ਕੇ ਸਾਹਮਣੇ ਆ ਰਿਹਾ ਆ ਡਿਫੈਂਸ ਦੇ ਖੇਤਰ ਦੇ ਵਿੱਚ ਵੀ। ਸੋ ਬਾਕੀ ਮੁਲਕਾਂ ਦੇ ਨਾਲ ਸਮਝੌਤੇ ਜਾਂ ਉਹਨਾਂ ਨੂੰ ਆਪਣੇ ਪੱਖ ਦੇ ਵਿੱਚ ਰੱਖਣ ਦੇ ਲਈ ਇਸ ਦੌਰੇ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ ਆ। ਪਰ ਇਸੇ ਦੌਰਾਨ ਚਾਈਨੀਜ਼ ਜਨਰਲ ਦੇ ਨਾਲ ਵੀ ਨੈਸ਼ਨਲ ਡਿਫੈਂਸ ਦੇ ਜਿਹੜੇ ਮਿਨਿਸਟਰ ਆ ਉਹਨਾਂ ਦੇ ਨਾਲ ਵੀ ਇਹ ਮੁਲਾਕਾਤ ਕਰਨਗੇ। ਜੀ ਅਗਲੀ ਖਬਰ, ਪ੍ਰੈਜ਼ੀਡੈਂਟ ਬਾਈਡਨ ਜਿਹੜੇ ਆ ਉਹ ਸਾਊਦੀ ਅਰੇਬੀਆ ਦੇ ਟ੍ਰਿਪ ਤੇ ਜਾ ਰਹੇ ਆ। ਸਾਊਦੀ ਅਰੇਬੀਆ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਮਿਲਣਗੇ। ਕਾਫੀ ਜ਼ਿਆਦਾ ਉਹਨਾਂ ਨੇ 2018 ਦੇ ਵਿੱਚ ਵਿਰੋਧ ਕੀਤਾ ਸੀ, ਜਿਸ ਟਾਈਮ ਦੇ ਉੱਤੇ ਵਾਸ਼ਿੰਗਟਨ ਪੋਸਟ ਦੇ ਰਿਪੋਰਟਰ ਖਸ਼ੋਗੀ ਦਾ ਕਤਲੇਆਮ ਕੀਤਾ ਸੀ ਤੇ ਸਿੱਧਾ ਹੀ ਹੱਥ ਕਰਾਊਨ ਪ੍ਰਿੰਸ ਮੁਹੰਮਦ ਬਿਨ ਲਾਦਨ ਦਾ ਉਹਦੇ ਵਿੱਚ ਆਉਂਦਾ, ਮੁਹੰਮਦ ਬਿਨ ਸਲਮਾਨ ਦਾ ਉਹਦੇ ਵਿੱਚ ਆਉਂਦਾ ਸੀ। ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਵੀ ਵਿਜ਼ਿਟ ਕਰਨ ਗਏ ਸੀ, ਪਰ ਬਾਅਦ ਦੇ ਵਿੱਚ ਜਦੋਂ ਇਹ ਕਿਲਿੰਗ ਹੋਈ ਉਸ ਤੋਂ ਬਾਅਦ ਨਹੀਂ ਗਏ ਉਹ। ਸੋ ਆਪਣੇ ਕਹਿੰਦੇ ਵੀ ਉਹਨਾਂ ਦੇ ਨਾਲ ਰਿਲੇਸ਼ਨ ਸੁਧਾਰਨ ਦੇ ਵਿੱਚ ਵਾਈਟ ਹਾਊਸ ਵਰਕਆਊਟ ਕਰ ਰਿਹਾ ਆ। ਪਿਛਲੇ ਦਿਨਾਂ 'ਚ ਤੁਹਾਨੂੰ ਯਾਦ ਹੋਊਗਾ ਖਬਰ ਆਈ ਸੀ ਵੀ ਸਾਊਦੀ ਅਰੇਬੀਆ ਨੇ ਆਲਰੇਡੀ ਕਹਿ ਦਿੱਤਾ ਹੈ ਵੀ ਚਾਈਨਾ ਦੇ ਨਾਲ ਉਹ ਜਿਹੜੀ ਉਹਨਾਂ ਦੀ ਯੂਆਨ ਕਰੰਸੀ ਹੈਗੀ ਆ ਉਹਦੇ ਵਿੱਚ ਤੇਲ ਵੇਚਣਗੇ। ਜੀ ਬਿਲਕੁਲ। ਸੋ ਉਸ ਚੀਜ਼ ਤੋਂ ਇਹ ਬਚਣਾ ਚਾਹੁੰਦੇ ਵੀ ਡਾਲਰਾਂ ਦੇ ਵਿੱਚ ਹੀ ਜਿਹੜਾ ਇਹ ਤੇਲ ਦੀ ਖਰੀਦੋ ਫਰੋਖਤ ਜਿਹੜੀ ਉਹ ਹੋਵੇ। ਤੇ ਬਾਕੀ ਸਾਊਦੀ ਅਰੇਬੀਆ ਅਮਰੀਕਾ ਦੇ ਹਥਿਆਰ ਖਰੀਦਣ ਵਾਲੇ ਉਸ ਸੂਚੀ ਦੇ ਵਿੱਚ ਆ। ਸਾਊਦੀ ਅਰੇਬੀਆ ਜਿਹੜਾ ਸਭ ਤੋਂ ਜ਼ਿਆਦਾ ਇੱਕ ਹਿਸਾਬ ਦੇ ਨਾਲ ਹਥਿਆਰ ਖਰੀਦਦਾ ਰਹਿੰਦਾ ਆ। ਸੋ ਹੁਣ ਉਹ ਆਪਣੇ ਇਸ ਚੀਜ਼ ਨੂੰ ਲੂਜ਼ ਵੀ ਜਿਹੜਾ ਉਹ ਨਹੀਂ ਕਰਨਾ ਚਾਹੁੰਦੇ। ਸੋ ਇੱਕ ਵੱਡੀ ਜਿਹੜੀ ਚੇਂਜ ਜਿਹੜੀ ਆ ਹਰਜੋਤ ਸਿੰਘ ਜੀ ਇਹ ਆ ਰਹੀ ਹੈਗੀ ਆ। ਲੋਕ 9/11 ਦੇ ਲਈ ਦੋਸ਼ੀ ਮੰਨਦੇ ਨੇ ਬਹੁਤ ਸਾਰੇ ਸਾਊਦੀ ਅਰੇਬੀਆ ਨੂੰ, ਵੀ ਇੱਥੇ ਜਿਹੜੇ ਅੱਤਵਾਦੀ ਸੀ ਉਹਨਾਂ ਨੇ ਟ੍ਰੇਨਿੰਗ ਲਈ ਸੀ ਤੇ ਬਾਅਦ ਦੇ ਵਿੱਚ ਜਿਹੜੇ ਟਿਨ ਟਾਵਰ ਜਿਹੜੇ ਆ ਉਹ ਸਿੱਟੇ ਸੀਗੇ ਹਜ਼ਾਰਾਂ ਹੀ ਲੋਕਾਂ ਦਾ, ਜਿਸ ਦੇ ਵਿੱਚ
ਮੌਤ ਹੋਈ ਸੀਗੀ। ਸੋ ਦੇਖੋ ਅੱਗੇ ਕੀ ਬਣਦਾ ਆ। ਵਿਰੋਧ ਅੰਦਰ ਖਾਤੇ ਜਿਹੜਾ ਉਹ ਚੱਲਦਾ ਰਹਿੰਦਾ ਹੈ, ਪਰ ਅਮਰੀਕਨ ਡਿਪਲੋਮੇਸੀ ਦੇ ਵਿੱਚ, ਪਾਲਿਸੀ ਦੇ ਵਿੱਚ ਸਾਊਦੀ ਅਰੇਬੀਆ ਇੱਕ ਬਹੁਤ ਉਹਨਾਂ ਦਾ ਚੰਗਾ ਜਿਹੜਾ ਆ ਨਜ਼ਦੀਕੀ ਦੋਸਤ ਮੰਨਿਆ ਜਾਂਦਾ ਆ। ਅਗਲੀ ਗੱਲ ਕਰਦੇ ਜਾਈਏ, ਰੂਸ ਦੇ ਦੁਆਰਾ ਯੂਕਰੇਨ ਦੇ ਉੱਤੇ ਹਮਲੇ ਨੂੰ ਅੱਜ 100ਵਾਂ ਦਿਨ ਹੋ ਗਿਆ ਆ। ਰਸ਼ੀਆ ਨੇ ਇਸ ਦੇ ਉੱਤੇ ਕਿਹਾ ਆ ਵੀ ਅਸੀਂ ਇਸ ਹਮਲੇ ਨੂੰ ਉਨੀ ਦੇਰ ਤੱਕ ਜਾਰੀ ਰੱਖਾਂਗੇ ਜਿੰਨੀ ਦੇਰ ਤੱਕ ਸਾਡੇ ਜਿਹੜੇ ਮਿਸ਼ਨ ਆ ਉਹ ਪੂਰੇ ਕੰਪਲੀਟ ਨਹੀਂ ਹੋ ਜਾਂਦੇ, ਪੂਰੇ ਜਿਹੜੇ ਉਹ ਨਹੀਂ ਸਰ ਕਰ ਲਏ ਜਾਂਦੇ। ਸੋ ਜ਼ੈਲੈਂਸਕੀ ਕਹਿੰਦੇ ਆ ਵੀ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਨਜ਼ਰ ਆਏ, ਇੱਕ ਵੀਡੀਓ ਵੀ ਜਿਹੜੀ ਉਹਨਾਂ ਨੇ ਪੇਸ਼ ਕੀਤੀ। ਰੂਸ ਨੇ ਕੱਲ ਹੀ ਇੱਕ ਐਲਾਨ ਕੀਤਾ ਸੀਗਾ ਵੀ ਕਹਿੰਦੇ ਵੀ ਜੇ ਯੂਕਰੇਨ ਦਾ ਪ੍ਰੈਜ਼ੀਡੈਂਟ ਜ਼ੈਲੈਂਸਕੀ ਉਹਨਾਂ ਦੇ ਹੱਥੇ ਚੜ੍ਹਦਾ ਆ ਤਾਂ ਉਹਨੂੰ ਵਾਰ ਕ੍ਰਾਈਮਸ ਦੇ ਲਈ ਜਿਹੜਾ ਉਸ ਦੇ ਉੱਤੇ ਟਰਾਇਲ ਜਿਹੜਾ ਉਹ ਚਲਾਇਆ ਜਾਵੇਗਾ। ਸੋ ਇੱਕ ਜਿਹੜੀ ਖਬਰ ਇਹ ਵੀ ਆਈ ਸੀ ਕੁਝ ਦਿਨ ਪਹਿਲਾਂ, ਇੰਟੈਲੀਜੈਂਸ ਸੋਰਸਿਸ ਕਹਿੰਦੇ ਵੀ ਉਹ ਦਾਅਵਾ ਕਰ ਰਹੇ ਆ ਵੀ ਕੁਛ ਮਹੀਨੇ ਪਹਿਲਾਂ ਰਾਸ਼ਟਰਪਤੀ ਜਿਹੜਾ ਪੁਤਿਨ ਆ ਰੂਸ ਦਾ, ਉਸ ਦਾ ਕੈਂਸਰ ਦਾ ਇਲਾਜ ਕੀਤਾ ਗਿਆ ਆ। ਸੋ ਬੜੇ ਲੋਕਾਂ ਨੇ ਉਸ ਦੀ ਸਿਹਤ ਨੂੰ ਲੈ ਕੇ ਜਿਹੜੇ ਸਵਾਲ ਆ ਉਹ ਚੱਕੇ ਸੀਗੇ। ਹੁਣ ਇਹ ਨਹੀਂ ਪਤਾ ਵੀ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਆ, ਪਰ ਜਿਹੜੀ ਯੂਕਰੇਨ ਦੀਆਂ ਇੰਟੈਲੀਜੈਂਸ ਸੋਰਸਿਸ ਆ ਉਹ ਵੀ ਇਸ ਚੀਜ਼ ਦਾ ਜਿਹੜਾ ਉਹ ਦਾਅਵਾ ਕਰ ਰਹੀਆਂ ਆ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਆ। ਸੋ 100ਵਾਂ ਦਿਨ ਅੱਜ ਹੋ ਗਿਆ ਆ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਿਆਂ ਨੂੰ। ਜੀ, ਤੇ ਖਬਰਾਂ ਦਾ ਸਮਾਂ ਸਮਾਪਤ ਆ ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਕੱਲ ਨੂੰ ਜੂਨ 4 ਆ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਜੂਨ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਫਰੀडम ਮਾਰਚ ਆ ਸੈਨ ਫਰਾਂਸਿਸਕੋ 'ਚ ਕੱਲ ਨੂੰ ਨਗਰ ਕੀਰਤਨ ਹੋਣਾ ਹੈ ਤੇ ਸਾਰੀਆਂ ਹੀ ਸੰਗਤਾਂ ਜਿੰਨੇ ਵੀ ਸਰੋਤੇ ਸੁਣ ਰਹੇ ਆ ਵੱਧ ਚੜ ਕੇ ਪਰਿਵਾਰਾਂ ਸਮੇਤ ਪਹੁੰਚੋ। ਬਹੁਤ ਸਾਰੇ ਗੁਰੂ ਘਰਾਂ ਤੋਂ ਬੱਸਾਂ ਵੀ ਚੱਲਣੀਆਂ ਹੈਗੀਆਂ, ਆਪਣੇ ਆਪਣੇ ਗੁਰੂ ਘਰ ਤੋਂ ਪਤਾ ਕਰ ਲਿਓ। ਆਪਾਂ ਪਿਛਲੇ ਦਿਨਾਂ ਦੇ ਵਿੱਚ ਸਾਂਝੇ ਕਰਦੇ ਆ ਰਹੇ ਹਾਂ ਖਬਰਾਂ ਵੀ ਕਿਹੜੇ ਕਿਹੜੇ ਗੁਰੂ ਘਰ ਤੋਂ ਬੱਸਾਂ ਚੱਲਣੀਆਂ ਹੈ। ਇਹਦੇ ਬਾਰੇ ਡਿਟੇਲ ਕਿਉਂਕਿ ਸਾਡਾ ਸਮਾਂ ਬਹੁਤ ਘੱਟ ਆ ਇਸ ਟਾਈਮ, ਡਿਟੇਲ 3 ਵਜੇ ਜਿਹੜਾ ਪ੍ਰੋਗਰਾਮ ਹੋਣਾ ਹੈਗਾ ਸਾਂਝੀ ਸੱਤ, ਤੇ 3 ਤੋਂ ਲੈ ਕੇ 5:30 ਵਜੇ ਤੱਕ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ, ਤੇ ਨਾਲ ਸਾਡੇ ਨਾਲ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਬ੍ਰਦਰ ਅਮਰਜੀਤ ਸਿੰਘ ਖਾਲੜਾ, ਉਹ ਇੰਗਲੈਂਡ ਤੋਂ ਇੱਥੇ ਆਏ ਹੋਏ ਆ, ਉਹ ਜ਼ਰੂਰ ਤੁਹਾਡੇ ਰੂਬਰੂ ਹੋਣਗੇ। ਕੱਲ ਸਰਦਾਰ ਅਜਮੇਰ ਸਿੰਘ ਜਿਹੜੇ ਸਿੱਖ ਹਿਸਟੋਰੀਅਨ ਆ ਉਹ ਤੁਹਾਡੇ ਨਾਲ ਰੂਬਰੂ ਹੋਏ ਸੀ 3:30 ਵਜੇ ਤੋਂ ਲੈ ਕੇ 5:30 ਵਜੇ ਦੇ ਕਰੀਬ। ਸਾਰੀ ਹੀ ਜਿਹੜੀ ਉਹਨਾਂ ਦੀ ਗੱਲਬਾਤ ਆ ਉਹ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਤੇ ਵੀ ਪਈ ਆ। ਸੋ ਅੱਜ ਵੀ ਇਸੇ ਤਰ੍ਹਾਂ ਜ਼ਰੂਰ ਭਾਈ ਅਮਰਜੀਤ ਸਿੰਘ ਖਾਲੜਾ, ਜਸਵੰਤ ਸਿੰਘ ਖਾਲੜਾ ਉਹਨਾਂ ਦੇ ਬ੍ਰਦਰ ਇੰਗਲੈਂਡ ਤੋਂ ਨਗਰ ਕੀਰਤਨ ਦੇ ਸੰਬੰਧ ਵਿੱਚ ਪਹੁੰਚੇ ਹੋਏ ਆ। ਸੋ ਉਹਨਾਂ ਦੇ ਨਾਲ ਜਿਹੜੀ ਆ ਗੱਲਬਾਤ ਕਰਾਂਗੇ। ਜੀ ਜੀ ਬਿਲਕੁਲ। ਸੋ ਜ਼ਰੂਰ ਪ੍ਰੋਗਰਾਮ ਜਿਹੜੇ ਆ ਪੁਰਾਣੇ ਵੀ ਦੇਖ ਸੁਣ ਸਕਦੇ ਹੋ, ਤੇ ਇਹ ਵਾਲੇ ਪ੍ਰੋਗਰਾਮ ਨੂੰ ਵੀ ਜ਼ਰੂਰ ਸੁਣਿਓ ਤੇ ਦੇਖਿਓ ਵੀ। ਇਹ ਸਟ੍ਰੀਮ ਵੀ ਜਿਹੜਾ ਉਹ ਨਾਲ ਦੇ ਨਾਲ ਕੀਤਾ ਜਾਵੇਗਾ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।